India calls Pakistan a Frankenstein state at UN, accuses it of supporting terrorism. ਫ੍ਰੈਂਕਨਸਟਾਈਨ ਲਫ਼ਜ਼ ਹੈ, ਇਹ ਹਿੰਦੂ ਤਵੀਆਂ ਨੇ 84 ਤੋਂ ਬਾਅਦ ਜਦੋਂ ਕਿ ਉਹਨਾਂ ਨੇ ਜਸਟੀਫਾਈ ਕਰਨਾ ਚਾਹਿਆ ਸਿੱਖਾਂ ਦੇ ਖਿਲਾਫ ਘੱਲੂਘਾਰਾ ਔਰ ਦੂਸਰਾ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਲਈ ਵਰਤਿਆ। ਇਹਨੇ ਅਨੁਪਮਾ ਸਿੰਘ ਨੇ ਜਿਹੜੀ ਫਸਟ ਸੈਕਟਰੀ ਹੈ ਉਹ ਹਵਾਲਾ ਦੇ ਰਹੀ ਹੈ ਕਿ ਜੀ ਪਾਕਿਸਤਾਨ ਨੇ ਕਿਉਂਕਿ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕੀਤੀ, ਟ੍ਰੇਨਡ ਕੀਤੇ, ਭਾਰਤ ਦੇ ਖਿਲਾਫ ਵਰਤੇ, ਅੱਜ ਉਹੀ ਦਹਿਸ਼ਤਗਰਦ ਜਿਹੜੇ ਨੇ ਪਾਕਿਸਤਾਨ ਨੂੰ ਖਾ ਰਹੇ ਨੇ। ਇਹੀ ਨਹੀਂ, ਉਹ ਇਸ ਹੱਦ ਤੱਕ ਵੀ ਉਹ ਗਈ ਕਿ ਭਾਈ ਅਸੀਂ ਜੋ ਵੀ ਅਸੀਂ ਕਰ ਰਹੇ ਹਾਂ, ਜੇ ਉਹ ਇੰਡਸ ਵਾਟਰ ਟ੍ਰੀਟੀ ਜਿਹੜੀ ਅਸੀਂ ਸਸਪੈਂਡ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ ਕਿ ਜਿਹੜਾ ਖੁਦ ਦਹਿਸ਼ਤਗਰਦੀ ਫੈਲਾ ਰਿਹਾ ਉਹ ਸਾਡੇ ਤੋਂ ਆਸ ਕਰੇ ਕਿ ਵੀ ਅਸੀਂ ਉਹਨਾਂ ਨੂੰ ਪਾਣੀ ਦਈਏ, ਅਸੀਂ ਇਹ ਨਹੀਂ ਦਿਆਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਹਰ ਪੱਧਰ ਤੇ ਦੁਸ਼ਮਣੀ ਕਮਾਈ ਜਾ ਰਹੀ ਹੈ। ਬੀਤੇ ਦਿਨੀ ਭਾਰਤ ਦੀ ਯੂਨਾਈਟਿਡ ਨੇਸ਼ਨਸ ਵਿੱਚ ਨੁਮਾਇੰਦਾ ਅਨੁਪਮਾ ਨੇ ਪਾਕਿਸਤਾਨ ਅਤੇ OIC ਦੀ ਇਸ ਲਈ ਨਿੰਦਿਆ ਕੀਤੀ ਕਿਉਂਕਿ ਇਹਨਾਂ ਨੇ ਭਾਰਤੀ ਕਬਜ਼ੇ ਹੇਠਲੇ ਜੰਮੂ ਕਸ਼ਮੀਰ ਦਾ ਮੁੱਦਾ ਚੱਕਿਆ ਸੀ। ਭਾਰਤ ਨੇ ਭਾਰਤੀ ਨੁਮਾਇੰਦੇ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ ਹੈ ਜਿਹੜਾ ਕਿ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਹੈ, ਟ੍ਰੇਨ ਕਰਦਾ ਹੈ ਤੇ ਫਿਰ ਭਾਰਤ ਦੇ ਖਿਲਾਫ ਵਰਤਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ 'ਚ ਇੱਕ ਸਿੱਖ ਸੰਸਥਾ ਦੇ ਆਗੂ ਨੇ ਜਿਨ੍ਹਾਂ ਨੇ RSS ਜਾਂ BJP ਦੇ ਨਾਲ ਆਪਣੀ ਨੈਗੋਸ਼ੀਏਸ਼ਨ ਕਰਨ ਦੀ ਗੱਲ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਕਿ ਹਿੰਦੂਆਂ ਦੇ ਵਿੱਚ ਜਿਹੜੇ ਆਰੀਆ ਸਮਾਜੀ ਨੇ ਉਹ ਤਾਂ ਬਹੁਤ ਖਤਰਨਾਕ ਨੇ। ਦਿਆਨੰਦ ਨੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ ਕਿਹਾ, ਉਹ ਸਿੱਖਾਂ ਦੇ ਵਿਰੋਧੀ ਨੇ। ਬਾਕੀ ਜਿਹੜੇ ਹਿੰਦੂ ਨੇ ਸਨਾਤਨੀ ਔਰ ਦੂਸਰੇ, ਉਹ ਕੋਈ ਸਿੱਖਾਂ ਪ੍ਰਤੀ ਮੰਦ ਭਾਵਨਾ ਨਹੀਂ ਰੱਖਦੇ, ਉਹ ਬਹੁਤ ਚੰਗੀ ਭਾਵਨਾ ਰੱਖਦੇ ਨੇ। ਔਰ ਇਸ ਲਈ ਉਹਨਾਂ ਦੇ ਨਾਲ ਨਾ ਤਾਂ ਅਸੀਂ ਹਥਿਆਰਬੰਦ ਇੰਡੀਅਨ ਸਟੇਟ ਜਿਹਦੇ 'ਚੋਂ ਉਹਨਾਂ ਦੀ ਮੈਜੋਰਿਟੀ ਹੈ, ਨਾ ਤਾਂ ਅਸੀਂ ਹਥਿਆਰਬੰਦ ਲੜਾਈ ਲੜ ਕੇ ਜਿੱਤ ਸਕਦੇ ਹਾਂ, ਨਾ ਅਸੀਂ ਕੋਈ ਸ਼ਾਂਤਮਈ ਅੰਦੋਲਨ ਕਰਨ ਦੇ ਸਮਰੱਥ ਹੈ। ਇਸ ਲਈ ਸਾਡੇ ਲਈ ਇਹ ਹੈ ਕਿ ਵੀ ਅਸੀਂ ਮਿਲਵਰਤਨ ਕਰਕੇ ਉਹਨਾਂ ਤੋਂ ਜਿਹੜਾ ਹੈ ਉਹ ਕੁਛ ਹਾਸਲ ਕਰ ਸਕਦੇ। ਹੁਣ ਅਸੀਂ ਜੇ ਕਿਸੇ ਹੋਰ ਡਿਬੇਟ ਦੇ ਵਿੱਚ ਨਾ ਜਾਈਏ ਕਿਉਂਕਿ ਕਿਸੇ ਪ੍ਰਤੀ ਵੀ ਕੋਈ ਅਦਰਵਾਈਜ਼ ਇਲਜ਼ਾਮ ਤਰਾਸ਼ੀ ਜਾਂ ਇਲਜ਼ਾਮਬਾਜ਼ੀ ਇਹ ਮੇਰੇ ਸੁਭਾਅ ਜਾਂ ਮੇਰੇ ਕੰਮ ਕਰਨ ਦੇ ਢੰਗ ਦਾ ਹਿੱਸਾ ਨਹੀਂ ਹੈ। ਔਰ ਮੈਂ ਦਲੀਲ ਦੇ ਤੌਰ 'ਤੇ ਹੀ ਇਸ ਨੂੰ ਜਦੋਂ ਮੈਂ ਦੇਖਦਾ ਤਾਂ ਮੈਂ ਸਮਝਦਾ ਵੀ ਇਸ ਤੋਂ ਵੱਡੀ ਇੱਕ ਸਿਰਫ ਮਿਸਅੰਡਰਸਟੈਂਡਿੰਗ ਨਹੀਂ ਹੈ, ਇਹ ਇਸ ਹੱਦ ਤੱਕ ਆਪਣੇ ਆਪ ਨੂੰ ਧੋਖਾ ਦੇਣਾ ਹੈ ਜਿਹੜਾ ਧੋਖਾ ਮੈਂ ਸਮਝਦਾ ਵੀ ਈਵਨ 47 ਦੌਰ ਦੀ ਲੀਡਰਸ਼ਿਪ ਵੀ ਉਹਨਾਂ ਨੇ ਅਜੇ ਹਿੰਦੂ ਰਾਜ ਤਾਂ ਦੇਖਿਆ ਨਹੀਂ ਸੀ ਹੋਇਆ। ਔਰ ਉਹਨਾਂ ਨੂੰ ਜਿਹੜਾ ਇਹ ਇਸ ਗੱਲ ਦੇ ਉੱਤੇ ਯਕੀਨ ਸੀ ਕਿ ਭਾਈ ਅਸੀਂ ਇੰਨਾ ਕੁਛ ਇਸ ਮੁਲਕ ਦੇ ਲਈ ਕੀਤਾ ਤੇ ਸਾਡੇ ਨਾਲ ਧੱਕਾ ਨਹੀਂ ਹੋਏਗਾ। ਇਸ ਲਈ ਜੋ ਗਾਂਧੀ ਨੇ ਕਿਹਾ, ਨਹਿਰੂ ਨੇ ਕਿਹਾ, ਦੂਜਿਆਂ ਨੇ ਕਿਹਾ, ਉਹਨਾਂ ਨੇ ਯਕੀਨ ਕੀਤਾ। ਪਰ ਜੇ ਤੁਸੀਂ ਇਹਨਾਂ 80 ਸਾਲਾਂ 'ਚ ਜਨਰਲ ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਹੁਣ ਤੱਕ ਜੋ ਕੁਛ ਚੱਲ ਰਿਹਾ, ਈਵਨ ਉਸ ਸਾਰੇ ਦੇ ਚੱਲਦਿਆਂ ਵੀ ਇਹ ਸਾਰੇ ਨੂੰ ਦੇਖੋ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਤੋਂ ਵੱਡਾ ਧੋਖਾ ਦੇਣਾ ਆਪਣੇ ਆਪ ਨੂੰ ਜਾਂ ਕੌਮ ਨੂੰ ਹੋਰ ਕੋਈ ਨਹੀਂ ਹੋ ਸਕਦਾ। ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਕਿਉਂਕਿ ਹੁਣ ਮੈਨੂੰ ਪਿਛੋਕੜ ਦੇ ਵਿੱਚ ਇਸ ਲਈ ਯਾਦ ਆਇਆ ਕਿ ਅੱਜ ਜਦੋਂ ਕਿ ਇੰਡੀਆ ਦੀ ਜਿਹੜੀ UN ਦੇ ਵਿੱਚ ਫਸਟ ਸੈਕਟਰੀ ਹੈ ਅਨੁਪਮਾ ਸਿੰਘ, ਉਹਨੇ ਪਾਕਿਸਤਾਨ ਦੀ, ਕਿਉਂਕਿ ਪਾਕਿਸਤਾਨ ਔਰ OIC ਨੇ
ਜਿਹੜੀ ਐਨੂਅਲ ਡਿਸਕਸ਼ਨ ਸੀ ਉਹਨਾਂ ਦੀ, ਉਹਦੇ 'ਚ ਜੰਮੂ ਕਸ਼ਮੀਰ ਦਾ ਜਿਹੜਾ ਮਸਲਾ ਚੁੱਕਿਆ, ਪਾਕਿਸਤਾਨੀ ਨੁਮਾਇੰਦੇ ਨੇ ਕਿਹਾ ਕਿ ਭਾਈ ਉੱਥੇ ਜ਼ੁਲਮ ਹੋ ਰਹੇ ਨੇ, ਬੀਬੀਆਂ ਦੀ ਬੇਹੁਰਮਤੀ ਹੋ ਰਹੀ ਹੈ ਔਰ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ। ਔਰ ਉਹ ਸਾਰੇ ਦੇ ਵਿੱਚ, ਔਰ ਉਹ ਸਾਰੇ ਨੂੰ, ਕਿਉਂਕਿ UN ਦੇ ਵਿੱਚ ਇੱਕ ਕਲੌਜ਼ ਹੁੰਦਾ ਹੈ ਰਾਈਟ ਟੂ ਰਿਪਲਾਈ, ਇਹਨੇ ਅਨੁਪਮਾ ਸਿੰਘ ਨੇ ਜਿਹੜੀ ਫਸਟ ਸੈਕਟਰੀ ਹੈ, ਇਹਨੇ ਉਸ ਰਾਈਟ ਦੇ ਥੱਲੇ ਫਿਰ ਪਾਕਿਸਤਾਨ ਦੇ ਉੱਤੇ ਤਾਬੜਤੋੜ ਹਮਲੇ ਕੀਤੇ। ਉਸਨੇ ਕਿਹਾ ਕਿ ਪਾਕਿਸਤਾਨ ਇੱਕ ਫਰੈਂਕਨਸਟਾਈਨ ਹੈ ਔਰ ਜਿਹੜਾ ਦਹਿਸ਼ਤਗਰਦਾਂ ਨੂੰ ਜਿਹੜਾ ਪੁਸ਼ਤਪਨਾਹ ਦਿੰਦਾ ਹੈ, ਜਿਹੜਾ ਉਹਨਾਂ ਨੂੰ ਰੱਖਦਾ ਹੈ, ਜਿਹੜਾ ਉਹਨਾਂ ਨੂੰ ਵਰਤਦਾ ਹੈ, ਔਰ ਇਹ ਫਰੈਂਕਨਸਟਾਈਨ ਜਿਹੜਾ ਹੈ ਔਰ ਇਸ ਨੂੰ ਕੀ ਹੱਕ ਹੈ ਕਿ ਇਹ ਕੋਈ ਇੰਡੀਆ ਦੇ ਖਿਲਾਫ ਗੱਲ ਕਰੇ। ਹੁਣ ਕਿਉਂਕਿ ਜਿਹੜਾ ਫਰੈਂਕਨਸਟਾਈਨ ਲਫ਼ਜ਼ ਹੈ ਇਹ ਹਿੰਦੂ ਤਵੀਆਂ ਨੇ 84 ਤੋਂ ਬਾਅਦ, ਜਦੋਂ ਕਿ ਉਹਨਾਂ ਨੇ ਜਸਟੀਫਾਈ ਕਰਨਾ ਚਾਹਿਆ ਸਿੱਖਾਂ ਦੇ ਖਿਲਾਫ ਘੱਲੂਘਾਰਾ, ਔਰ ਦੂਸਰਾ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਲਈ ਵਰਤਿਆ ਫਰੈਂਕਨਸਟਾਈਨ। ਔਰ ਜਿਹੜਾ RSS ਦਾ ਜਾਂ BJP ਦਾ ਰੀਅਲ ਜਿਹਨੇ ਪਾਵਰ 'ਚ ਲਿਆਉਣ ਤੱਕ ਸਾਰੀ ਮਦਦ ਕੀਤੀ, ਰੱਥ ਯਾਤਰਾ ਸੋਮਨਾਥ ਤੋਂ ਲੈ ਕੇ ਦੂਜੀ ਅਡਵਾਨੀ, LK ਅਡਵਾਨੀ, ਹੁਣ ਇਹਨਾਂ ਦਾ ਜਿਹੜਾ ਗ੍ਰੀਕ ਮਾਈਥੋਲੋਜੀ 'ਚੋਂ ਆਇਆ ਲਫ਼ਜ਼ ਫਰੈਂਕਨਸਟਾਈਨ ਹੈ, ਉਹਦਾ ਪੈਰਲਲ ਜਿਹੜਾ ਲਫ਼ਜ਼ ਅਡਵਾਨੀ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੇ ਲਈ ਵਰਤਿਆ, ਉਹ ਸੀ ਭਸਮਾਸੁਰ। ਹੁਣ ਭਸਮ ਆਸੁਰ ਨੂੰ ਜੋੜ ਕੇ ਉਹਦਾ ਜਿਹੜਾ ਸੰਧੀ ਛੇਤ ਨੂੰ ਉਹਦੀ ਸੰਧੀ ਬਣਾਣੀ, ਭਸਮਾਸੁਰ, ਆਸੁਰ ਸੁਰ ਦੇਵਤਾ, ਆਸੁਰ ਰਾਖਸ਼ਸ ਹੈ, ਭਸਮਾਸੁਰ ਜਿਹਦੇ ਕੋਲ ਭਸਮ ਕਰਨ ਦੀ ਤਾਕਤ ਸੀ। ਔਰ ਉਹਦੀ ਇੱਕ ਵੱਖਰੀ ਕਹਾਣੀ ਹੈ, ਮੈਂ ਰਿਲੇਟ ਕਰਾਂਗਾ ਕਿ ਵੀ ਇਹ ਹਿੰਦੂ ਮਾਈਥੋਲੋਜੀ ਦਾ ਭਸਮਾਸੁਰ ਕੀ ਹੈ। ਹੁਣ ਜਿਸ ਪਾਰਟੀ ਦੇ ਲਈ ਜਾਂ ਜਿਸ ਥਾਟ ਦੇ ਲਈ ਫਰੈਂਕਨਸਟਾਈਨ ਜਿਹੜਾ ਔਰ ਭਸਮਾਸੁਰ ਇਹ ਲਫ਼ਜ਼ ਸੰਤ ਪਿੰਡਾਂ ਵਾਲਿਆਂ ਦੇ ਲਈ ਜਿਨ੍ਹਾਂ ਨੇ ਵਰਤੇ ਹੋਣ, ਔਰ ਜਿਨ੍ਹਾਂ ਨੇ ਇਹ ਬਿਲਕੁਲ ਕਲੀਅਰਲੀ ਥਾਊਜ਼ੈਂਡਸ ਆਫ ਟਾਈਮਸ ਆਪਣੀ ਹਰ ਪ੍ਰੈਜੈਂਟੇਸ਼ਨ 'ਚ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਸਿੱਖਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਗੁਲਾਮ ਹੈ। ਔਰ ਹਿੰਦੂਆਂ ਪ੍ਰਤੀ ਜੋ ਉਹਨਾਂ ਦਾ ਰਵੱਈਆ, ਜੋ ਦਿੱਲੀ ਸਟੇਟ ਦਾ ਰਵੱਈਆ, ਜੋ ਦੂਸਰਾ ਕਿੰਨਾ ਕੋਟ ਕੀਤਾ ਜਾ ਸਕਦਾ। ਔਰ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ, ਸਮਝ ਆ ਜਾਂਦੀ ਹੈ ਕਿ ਭਾਈ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਦਿਆਨੰਦ ਤਾਂ 5 ਸਦੀਆਂ ਪਹਿਲਾਂ ਨਹੀਂ ਹੋਇਆ, ਦਿਆਨੰਦ ਤਾਂ 19ਵੀਂ ਸਦੀ ਦੇ ਵਿਚਕਾਰ ਹੋਇਆ। ਇਹ ਠੀਕ ਹੈ ਕਿ ਦਿਆਨੰਦ ਦੇ ਆਰੀਆ ਸਮਾਜ ਨੇ ਜਿਹੜੀ ਨਫ਼ਰਤ ਫੈਲਾਈ ਸਿੱਖਾਂ ਬਾਰੇ, ਜੋ ਉਹਨਾਂ ਦੀ ਆਰੀਆ ਸਮਾਜੀਆਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼, ਉਹਦੇ 'ਚ ਅੱਜ ਵੀ ਉਹ ਮੌਜੂਦ ਹੈ। ਔਰ ਉਹਨੇ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ, ਹਾਲਾਂਕਿ ਉਸ ਪੀਰੀਅਡ ਤੱਕ ਸਿੱਖਾਂ ਦਾ ਇੱਕ ਤਬਕਾ ਆਰੀਆ ਸਮਾਜ ਨੂੰ ਜਿਹੜਾ ਉਹ ਉਸ ਦਾ ਹਿੱਸਾ ਬਣ ਗਿਆ ਸੀ। ਉਹਨਾਂ ਨੂੰ ਲੱਗਦਾ ਸੀ ਕਿ ਦੇਖੋ ਇਹ ਮੂਰਤੀ ਪੂਜਾ 'ਚ ਬੁੱਤ ਪ੍ਰਸਤੀ ਨਹੀਂ ਮੰਨਦੇ, ਵਿਮਨ ਐਜੂਕੇਸ਼ਨ ਜਿਹੜੀ ਆ ਉਹਨੂੰ ਐਨਕਰੇਜ ਕਰਦੇ ਨੇ, ਜ਼ਾਤ ਪਾਤ ਨੂੰ ਵਸਟ ਪਾਰਟ 'ਚ ਨਹੀਂ ਮੰਨਦੇ, ਔਰ ਇਹ ਵੇਦਾਂ ਵੱਲ ਮੁੜੋ ਦੀ ਲਾਈਨ ਹੈ, ਇਹ ਸਾਡਾ ਐਂਸ਼ੀਐਂਟ ਸਕ੍ਰਿਪਚਰ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਗੁਪਤ ਰੂਪ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਵੀ ਨਫ਼ਰਤ ਸੀ। ਸੋ ਇਹਦੇ ਥੱਲੇ ਭਾਈ ਦਿੱਤ ਸਿੰਘ ਵਰਗੇ ਜਿਹੜੇ ਨੇ, ਜਿਹੜੇ ਬਾਅਦ ਦੇ ਵਿੱਚ ਭਗਤ ਲਛਮਣ ਸਿੰਘ ਔਰ ਭਾਈ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਸਭਾ ਲਹਿਰ ਦੇ ਬਾਨੀ ਬਣੇ, ਜਿਨ੍ਹਾਂ ਨੇ ਇੱਕ ਪੂਰਾ ਪਲਟਾ ਲਿਆਂਦਾ। ਲੇਕਿਨ ਉਹ ਤਾਂ 19ਵੀਂ ਸਦੀ ਦੇ ਅੱਧ 'ਚ ਹੋਇਆ। ਦਿਆਨੰਦ ਜਿਹੜਾ ਉਹ 1860-65 ਦੇ ਪੀਰੀਅਡ ਦੇ ਵਿੱਚ ਆਉਂਦਾ, ਅਤੇ 5 ਸਦੀਆਂ ਦਾ ਵੈਰ, ਲੜਾਈ ਤਾਂ ਇਸ ਥਾਟ ਦੇ ਨਾਲ ਉਦੋਂ ਸ਼ੁਰੂ ਹੋ ਗਏ। ਆਰੀਆ ਸਮਾਜੀ ਤਾਂ ਉਸ ਕਿਸਮ ਦਾ ਜਿਹੜਾ ਉਹ 19ਵੀਂ ਸਦੀ ਦਾ ਇੱਕ ਹਿੱਸਾ ਹੈ। ਇਹ ਠੀਕ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਸਰ ਆਰੀਆ ਸਮਾਜ ਦਾ ਹੋਇਆ, ਔਰ ਜਿਹੜਾ ਇੱਧਰ ਆ ਕੇ ਵੀ ਪੰਜਾਬ 'ਚ ਜਿਨ੍ਹਾਂ ਦੇ ਕੋਲ ਮੀਡੀਆ ਸੀ, ਜਿਨ੍ਹਾਂ ਦੇ ਜਲੰਧਰ ਬੇਸ ਜਿਹੜੇ ਲਾਹੌਰ ਤੋਂ ਨਿਕਲੇ, ਉਹ ਮਿਲਾਪ ਹੋਏ, ਪ੍ਰਤਾਪ ਹੋਏ, ਬਾਅਦ ਦੇ ਵਿੱਚ ਪੰਜਾਬ ਕੇਸਰੀ ਜਾਂ ਜਗ ਬਾਣੀ ਸ਼ੁਰੂ ਕੀਤੀ ਪੰਜਾਬੀ 'ਚ, ਉਸ ਤੋਂ ਪਹਿਲਾਂ ਹਿੰਦ ਸਮਾਚਾਰ ਸੀ। ਇਹ ਸਾਰੇ ਨਫ਼ਰਤ ਨਾਲ ਭਰੇ ਹੋਏ, ਪਹਿਲਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਫਿਰ ਸਿੱਖਾਂ ਦੇ, ਔਰ ਇਹਨਾਂ ਨੇ ਹੀ ਮੁਹਿੰਮ ਸ਼ੁਰੂ ਕੀਤੀ ਪੰਜਾਬ 'ਚ ਕਿ ਹਿੰਦੂ ਆਪਣੀ ਮਾਂ ਬੋਲੀ ਜਿਹੜੀ ਆ ਉਹ ਹਿੰਦੀ ਲਿਖਵਾਉਣ। ਲੇਕਿਨ ਲੜਾਈ ਤਾਂ ਉਲਟੀ 5 ਸਦੀਆਂ ਦਾ ਵੈਰ ਹੈ। ਔਰ ਤੁਸੀਂ 10 ਗੁਰੂ ਸਾਹਿਬਾਨ ਦੇ ਵੇਲੇ ਜਦੋਂ ਅਸੀਂ ਰਿਪੀਟਡਲੀ ਆ ਹੁਣ ਜੋ ਹਿਮਾਚਲ 'ਚ ਹੋ ਰਿਹਾ ਹੈ, ਉੱਤਰਾਖੰਡ 'ਚ ਹੋ ਰਿਹਾ, ਜਾਂ ਅਸੀਂ 22 ਧਾਰ ਦੇ ਪਹਾੜੀ ਰਾਜਿਆਂ ਦੀ ਗੱਲ ਕਰਦੇ ਹਾਂ, ਜਾਂ 47 ਤੋਂ ਬਾਅਦ ਜੋ ਕੁਝ ਕੀਤਾ, ਨਾ ਤਾਂ ਨਹਿਰੂ ਆਰੀਆ ਸਮਾਜੀ ਸੀ, ਨਾ
ਇੰਦਰਾ ਗਾਂਧੀ ਆਰੀਆ ਸਮਾਜੀ ਸੀ, ਨਾ ਹੀ ਜਿਹੜਾ ਉਹ ਨਰਿੰਦਰ ਮੋਦੀ ਆਰੀਆ ਸਮਾਜੀ ਹੈ। ਬਿਲਕੁਲ। ਸੋ ਇਹ ਜ਼ੁਲਮ ਕਰਨ ਵਾਲੇ ਕੌਣ ਨੇ? ਅਲਟੀਮੇਟਲੀ ਉਹੀ 5 ਸਦੀਆਂ ਦੇ ਵੈਰ ਵਾਲੇ। ਹੁਣ ਫ੍ਰੈਂਕਨਸਟਾਈਨ ਦਾ ਕਨਸੈਪਟ ਵੀ ਇਹ ਸੀ ਕਿ ਜਿਹਨੇ ਫ੍ਰੈਂਕਨਸਟਾਈਨ ਜਿਹੜਾ ਉਹ ਜਿੰਨ ਹੈ, ਉਸ ਜਿੰਨ ਨੂੰ ਬੋਤਲ ਦੇ ਵਿੱਚ ਰੱਖਿਆ ਹੋਇਆ। ਉਹਨਾਂ ਦਾ ਇਹ ਸੀ ਕਿ ਵੀ ਜਿੰਨ ਜਦੋਂ ਤੱਕ ਤਾਂ ਬੋਤਲ 'ਚ ਹੈ ਉਹ ਠੀਕ ਹੈ, ਤੇ ਜਦੋਂ ਉਹ ਬੋਤਲ 'ਚੋਂ ਬਾਹਰ ਆਇਆ ਫਿਰ ਉਹ ਜਿਹੜਾ ਉਹਨੂੰ ਬਣਾਉਣ ਵਾਲਾ ਜਿਹਨੇ ਉਹਨੂੰ ਉਹ ਪੈ ਗਿਆ, ਉਹਦਾ ਦੁਸ਼ਮਣ ਹੋ ਗਿਆ। ਇਸ ਲਈ ਜਦੋਂ ਪਿੰਡਾਂ ਵਾਲਿਆਂ ਨੂੰ ਇਹ ਕਹਿੰਦੇ ਸੀ ਕਿ ਜੀ ਇਹਨਾਂ ਨੂੰ ਤਾਂ ਕ੍ਰੀਏਟ ਕਾਂਗਰਸ ਨੇ ਕੀਤਾ, ਔਰ ਜਦੋਂ ਕਾਂਗਰਸ ਨੇ ਵਾਪਸ ਵਰਤਣਾ ਜਾਓ ਉਹ ਜਿਹੜੇ ਨੇ ਜਿੰਨ ਕਾਬੂ ਤੋਂ ਬਾਹਰ ਹੋ ਗਿਆ। ਸੋ ਇੱਕ ਨੈਰੇਟਿਵ ਤਾਂ ਹੁਣ ਜਿਨ੍ਹਾਂ ਦਾ ਨੈਰੇਟਿਵ ਉਹਨਾਂ ਪ੍ਰਤੀ ਉਹ ਆਰੀਆ ਸਮਾਜੀਆਂ ਦਾ ਤਾਂ ਨਹੀਂ ਸੀ, ਗੱਲਾਂ ਨੇ ਆਰੀਆ ਸਮਾਜੀ ਉਹ ਸਾਰੇ ਦਾ ਹਿੱਸਾ ਨੇ, ਬਹੁਤ ਛੋਟਾ ਨੰਬਰ ਹੈ ਉਹਨਾਂ ਦਾ, ਲੇਕਿਨ ਇਹ ਜਿਹੜੇ ਉਹਨਾਂ ਦਾ ਹੀ ਸੀ ਦੂਸਰਾ ਨੈਰੇਟਿਵ ਜਿਸ ਅੰਦਾਜ਼ ਦੇ ਵਿੱਚ ਭਸਮਾਸੁਰ, ਉਹ ਫ੍ਰੈਂਕਨਸਟਾਈਨ ਦਾ ਪੈਰਲਲ ਵਰਡ ਤੁਸੀਂ ਜਿਹੜਾ ਉਹ ਹਿੰਦੂ ਮਿਥਿਹਾਸ 'ਚ ਕਹਿ ਸਕਦੇ ਹੋ। ਐਸ ਦਾ ਸਟੋਰੀ ਗੋਜ਼ ਕਿ ਉਹਨੇ ਸ਼ਿਵ ਦੀ ਭਗਤੀ ਕੀਤੀ ਔਰ ਉਸ ਨੂੰ ਬਹੁਤ ਸਾਰਾ ਜਿਹੜਾ ਇਹ ਸ਼ਿਵ ਨੇ ਵਰ ਦਿੱਤਾ ਕਿ ਬਈ ਜਿਹਦੇ ਸਿਰ ਤੇ ਤੂੰ ਹੱਥ ਰੱਖੇਗਾ ਉਹ ਭਸਮ ਹੋ ਜਾਏਗਾ, ਹਾਂਜੀ। ਔਰ ਉਹਨੇ ਇਹ ਸਾਰਾ, ਔਰ ਜੋ ਤੂੰ ਮੂੰਹੋਂ ਕਹੇਗਾ ਉਹ ਸੱਚ ਹੋਏਗਾ। ਉਹਨੇ ਜਿਉਂ ਹੀ ਇਹ ਵਰ ਲੈ ਲਿਆ ਸ਼ਿਵ ਜੀ ਨੂੰ, ਉਹਨੇ ਕਿਹਾ ਕਿ ਵੀ ਹੁਣ ਆ ਜਿਹੜੇ ਤੇਰੇ ਨਾਲ ਪਾਰਵਤੀ ਬੈਠੀ ਆ ਇਹ ਮੇਰੇ ਨਾਲ ਤੋਰ ਦੇ। ਉਹਨੇ ਕਿਹਾ ਵੀ ਬੇੜਾ ਗਰਕ, ਇਹ ਹੁਣ ਦਿੱਤਾ ਵਾਰ। ਉਹਨੇ ਪਾਰਵਤੀ ਨੇ ਦੇਖਿਆ, ਉਹਨੇ ਕਿਹਾ ਵੀ ਇਹ ਤਾਂ ਕੰਮ ਹੋ ਗਿਆ ਮੇਰਾ। ਉਹਨੇ ਉਹਨੂੰ ਕਿਹਾ ਵੀ ਠੀਕ ਹੈ ਮੈਂ ਤੇਰੇ ਨਾਲ ਹੀ ਚਲੀ ਜਾਵਾਂਗੀ, ਪਰ ਮੇਰੀ ਵੀ ਇੱਕ ਸ਼ਰਤ ਹੈ ਕਿ ਵੀ ਇਸ ਤੋਂ ਪਹਿਲਾਂ ਜਿਹੜਾ ਹੈ ਕਿ ਮੈਂ ਤੇਰੇ ਨਾਲ ਜਾਵਾਂ, ਜਿਹੜਾ ਸ਼ਿਵ ਜੀ ਦਾ ਜਿਹੜਾ ਉਹ ਇੱਕ ਫਾਈਨਲ ਜਿਹਨੂੰ ਇੱਕ ਡਮਰੂ ਦੇ ਨਾਲ ਉਹ ਨਾਚ ਕਰਦਾ ਹੈ, ਉਹਨੂੰ ਪਰਲੇ ਲਿਆਉਣ ਲਈ ਵੀ, ਤੇ ਦੂਸਰੇ ਵੀ ਤਾਂਡਵ ਨ੍ਰਿਤਯ ਵੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਡਿਸਟਰਕਟਿਵ ਹੈ। ਉਹਨੇ ਕਿਹਾ ਜੀ ਇੱਕ ਵਾਰ ਜਿਹੜਾ ਉਹ ਸ਼ਿਵ ਜੀ ਦਾ ਮੈਂ ਉਹ ਜਾਣ ਤੋਂ ਪਹਿਲਾਂ ਤੇਰੇ ਨਾਲ ਉਹ ਡਾਂਸ ਦੇਖਣਾ ਚਾਹੁੰਦੀ ਹਾਂ ਜਿਹਦੇ 'ਚ ਉਹ ਸਿਰ ਤੇ ਹੱਥ ਰੱਖ ਕੇ ਕਰਦਾ, ਤੇ ਉਹ ਹਰ ਇੱਕ ਨੇ ਸਿਰ ਤੇ, ਉਹਨੇ ਪਾਰਵਤੀ ਨੇ ਵੀ ਹੱਥ ਰੱਖ ਲਿਆ, ਭਸਮਾਸੁਰ ਨੇ ਵੀ ਆਪਣਾ ਹੱਥ ਆਪਣੇ ਸਿਰ ਤੇ, ਉਹ ਭਸਮ ਹੋ ਗਿਆ। ਕਿਉਂਕਿ ਵਾਰਤਾ ਉਹਨੂੰ ਜੋ ਇਹਨਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਨੇ, ਹਾਂਜੀ। ਉਹ ਫਿਰ ਭਸਮ ਆਸੁਰ ਕਿ ਵੀ ਭਸਮ, ਵੈਸੇ ਸਵਾਹ ਨੂੰ ਵੀ ਭਸਮ ਕਹਿੰਦੇ ਨੇ, ਕਿ ਵੀ ਉਹ ਤਬਾਹ ਹੋ ਗਿਆ। ਹੁਣ ਅਡਵਾਨੀ ਆਪਣੀ ਆਟੋਬਾਇਓਗ੍ਰਾਫੀ 'ਚ ਸੰਤ ਪਿੰਡਾਂ ਵਾਲਿਆਂ ਨੂੰ ਉਸ ਰਾਖਸ਼ਸ, ਉਸ ਦੈਂਤ, ਉਸ ਅਸੁਰ ਦੇ ਨਾਲ ਤਸ਼ਬੀਹ ਦਿੰਦਾ ਹੈ ਜਿਹੜਾ ਜਿਸ ਦਾ ਨਾਮ ਭਸਮਾਸੁਰ ਹੈ। ਔਰ ਇਹ ਜਿਹੜੀ ਅਨੁਪਮਾ ਸਿੰਘ ਹੈ ਇਹਨਾਂ ਦੀ ਨੁਮਾਇੰਦਾ, ਇਹ UN ਜਨਰਲ ਅਸੈਂਬਲੀ ਦੇ ਵਿੱਚ ਖਲੋ ਕੇ ਕਹਿੰਦੀ ਹੈ ਇੰਡੀਆ ਹੈਜ਼ ਸਲੈਮਡ, ਔਰ ਇਹਨਾਂ ਦੀ PTI ਦੀ ਨਿਊਜ਼ ਏਜੰਸੀ ਦੀ ਖਬਰ ਹੈ, ਹੈਡਲਾਈਨ ਇਹਨਾਂ ਨੇ ਲਾਈ ਹੈ India calls Pakistan a Frankenstein state at UN, accuses it of supporting terrorism। और उन्हें फिर खुल के जड़ा है वो OIC और दूसरे उन्होंने कहा जी पाकिस्तान एक दहशतगर्द मुल्क जड़ा उन्हें जड़ा मॉन्स्टर दहशतगर्दी का क्रिएट किया, इट्स ओन मॉन्स्टर बाइट्स बैक। वो फ्रैंकनस्टाइन होए, भस्मासुर होए, कॉन्सैप्ट यही है कि ਜਿਹਨੂੰ ਤੁਸੀਂ ਕ੍ਰੀਏਟ ਕੀਤਾ ਤੁਹਾਨੂੰ ਹੀ ਹੁਣ ਉਹ ਹਵਾਲਾ ਦੇ ਰਹੀ ਹੈ ਕਿ ਜੀ ਪਾਕਿਸਤਾਨ ਨੇ ਕਿਉਂਕਿ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕੀਤੀ, ਟ੍ਰੇਨਡ ਕੀਤੇ, ਭਾਰਤ ਦੇ ਖਿਲਾਫ ਵਰਤੇ, ਅੱਜ ਉਹੀ ਦਹਿਸ਼ਤਗਰਦ ਜਿਹੜੇ ਨੇ ਪਾਕਿਸਤਾਨ ਨੂੰ ਖਾ ਰਹੇ ਨੇ। ਉਹਨੇ ਜਿਹੜਾ ਆਜ਼ਾਦ ਕਸ਼ਮੀਰ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ, ਅਫਗਾਨਿਸਤਾਨ ਦੀ ਗੱਲ ਕੀਤੀ, ਔਰ ਕਦੀ ਇਹੀ ਨਹੀਂ, ਉਹ ਇਸ ਹੱਦ ਤੱਕ ਵੀ ਉਹ ਗਈ ਕਿ ਭਾਈ ਅਸੀਂ ਜੋ ਵੀ ਅਸੀਂ ਕਰ ਰਹੇ ਹਾਂ, ਜੇ ਉਹ ਇੰਡਸ ਵਾਟਰ ਟ੍ਰੀਟੀ ਜਿਹੜੀ ਅਸੀਂ ਸਸਪੈਂਡ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ। ਬੇਸ਼ੱਕ 60 ਸਾਲ ਤੋਂ ਇਹ ਕੰਮ ਕਰ ਰਹੇ ਸੀ, ਪਰ ਕਿਉਂਕਿ ਪਾਕਿਸਤਾਨ ਦਹਿਸ਼ਤਗਰਦੀ ਨੂੰ ਜਿਹੜਾ ਉਹਨੂੰ ਨੂੰ ਵਧਾਵਾ ਦੇਣ ਵਾਲਾ ਹੈ, ਔਰ ਇਸ ਲਈ ਅਸੀਂ ਉਸ ਨੂੰ ਹੁਣ ਰਿਐਲਿਟੀਜ਼ ਬਦਲ ਗਈਆਂ ਨੇ। ਅਸੀਂ ਇਹ ਸਾਰਿਆਂ ਨੂੰ ਆਵਰ ਪੋਜੀਸ਼ਨ ਔਨ ਇੰਡਸ ਵਾਟਰ ਟ੍ਰੀਟੀ ਇਜ਼ ਵੈਲ ਨੋਨ, ਇਟ ਡਿਫਾਈਜ਼ ਲੌਜਿਕ ਦੈਟ ਅ ਸਟੇਟ ਵਿਚ ਐਕਸਪੋਰਟਸ ਟੈਰਰ as an instrument of policy continues to demand the privileges of cooperation predicted on goodwill and ਕਿ ਜਿਹੜਾ ਖੁਦ ਦਹਿਸ਼ਤਗਰਦੀ ਫੈਲਾ ਰਿਹਾ ਉਹ ਸਾਡੇ ਤੋਂ ਆਸ ਕਰੇ ਕਿ ਵੀ ਅਸੀਂ ਉਹਨਾਂ ਨੂੰ ਪਾਣੀ ਦਈਏ, ਅਸੀਂ ਇਹ ਨਹੀਂ ਦੇਵਾਂਗੇ। ਸੋ ਇਸ ਕਦਰ ਜਿਹੜੀ ਉਹਨਾਂ ਦੀ ਨਫ਼ਰਤ ਔਰ ਇਸ ਕਦਰ ਜਿਹੜੀ ਪਾਕਿਸਤਾਨ ਦੇ ਲਈ ਹੈ, ਇਹ ਸਿੱਖ ਲੀਡਰਸ਼ਿਪ ਨੂੰ ਜਾਂ ਜਿਹੜੇ ਸਿੱਖ ਕਈ ਵਾਰ ਅਸੀਂ ਜਿਸ ਸੰਸਥਾ ਦੇ ਨਾਲ ਜੁੜੇ ਹੁੰਦੇ ਹਾਂ ਉਹਨਾਂ ਦੀ ਜਿਹੜੀ ਹੈ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਐਡਮਾਇਰ ਕਰਦੇ ਹਾਂ, ਪਰ ਜਿਹੜਾ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਭਾਈ ਅਲਟੀਮੇਟਲੀ ਪਹਿਲੀ ਗੱਲ ਤਾਂ ਮਨਮੁਖ ਹੋਏ ਬੰਦੇ ਦਾ ਬੰਦਾ, ਕਿ ਤੁਹਾਡੀ ਜਿਹੜੀ ਲਾਇਲਟੀ ਆ ਉਹ ਸਿਧਾਂਤ ਦੇ ਨਾਲ ਹੈ, ਔਰ ਇਸ ਦੇ ਉੱਤੇ
ਸਾਡੇ ਗੁਰੂ ਸਾਹਿਬਾਨ ਨੇ 10ਵੇਂ ਪਾਤਸ਼ਾਹ ਦੇ ਆਪਣੇ ਜੀਵਨ ਦੀ ਇਹ ਕਹਾਣੀ ਹੈ ਕਿ ਜਦੋਂ ਉਹ ਦਮਦਮਾ ਸਾਹਿਬ ਤੋਂ ਸਾਊਥ ਵੱਲ ਨੂੰ ਨਿਕਲੇ, ਰਾਜਪੂਤਾਨਾ ਇਹਨੂੰ ਅੱਜ ਰਾਜਸਥਾਨ ਕਹਿੰਦੇ ਨੇ, ਵੱਡੇ ਹਿੱਸੇ ਨੂੰ ਉੱਥੋਂ ਗੁਜ਼ਰ ਰਹੇ ਸੀ ਤੇ ਉਸ ਏਰੀਏ ਦੇ ਵਿੱਚ ਇੱਕ ਵੱਡਾ ਪੀਰ ਦਾਦੂ ਹੋਇਆ, ਉਹਦੀ ਸਮਾਧ ਦੇ ਲਾਗੇ ਉਹਦੀ ਗੁਜ਼ਰੇ ਦਾਦੂ ਦੀ, ਤੇ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਤੀਰ ਇਵੇਂ ਕਰਕੇ ਉਹਨੂੰ ਸਲੂਟ ਕੀਤਾ ਔਰ ਜਿਉਂ ਹੀ ਉਸ ਥਾਂ ਤੋਂ ਗੁਜ਼ਰੇ ਖਾਲਸੇ ਨੇ ਰੋਕ ਲਿਆ ਗੁਰੂ ਸਾਹਿਬ ਨੂੰ। ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਤਾਂ ਜਿਹੜੀ ਹੈ ਉਹ ਉਲੰਘਣਾ ਕੀਤੀ ਹੈ। ਉਹ ਕਹਿੰਦੇ ਜੀ ਕਾਹਦੀ? ਉਹ ਕਹਿੰਦੇ ਜੀ ਤੁਸੀਂ ਤਾਂ ਖੁਦ ਹੀ ਹੈ ਕਿ ਵੀ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਮਠ ਗੌਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ, ਖਾਲਸ ਤਾਹੇ ਨਖਾਲਸ ਜਾਣੈ। ਕਿ ਸਿੱਖ ਜਿਹੜਾ ਹੈ ਖਾਲਸਾ ਹੈ ਉਹ ਜਿਹੜਾ ਨਾ ਮੜੀ ਨੂੰ ਮੰਨਦਾ ਹੈ, ਨਾ ਮੱਠ ਨੂੰ ਮੰਨਦਾ ਹੈ, ਨਾ ਸਮਾਧੀ ਨੂੰ ਮੰਨਦਾ ਹੈ, ਨਾ ਕਬਰਾਂ ਦੀ ਪੂਜਾ ਕਰਦਾ ਹੈ, ਨਾ ਕੋਈ ਸਮਾਧਾਂ ਦੀ ਪੂਜਾ ਕਰਦਾ ਹੈ। ਹੁਣ ਇਹ ਖਾਲਸੇ ਦਾ ਹੈ ਕਿ ਗੌਰ ਕਬਰ ਮੜੀ ਮੱਠ, ਹਾਂਜੀ, ਮੜੀਆਂ ਨੂੰ ਨਹੀਂ ਮੰਨਣਾ ਹੈ, ਮੱਠਾਂ ਨੂੰ ਨਹੀਂ ਮੰਨਣਾ। ਤੇ ਤੁਸੀਂ ਤਾਂ ਗੁਰੂ ਸਾਹਿਬ ਬੜੇ ਖੁਸ਼ ਹੋਏ। ਉਹ ਕਹਿੰਦੇ ਵੀ ਮੈਂ ਇਹੀ ਦੇਖਣਾ ਚਾਹੁੰਦਾ ਸੀ ਕਿ ਕੀ ਮੇਰਾ ਖਾਲਸਾ ਇੰਨੀ ਹਿੰਮਤ ਰੱਖਦਾ। ਔਰ ਗੁਰੂ ਸਾਹਿਬ ਨੇ ਜਿਹੜਾ ਉਹਨੂੰ ਅਸੀਂ ਭਾਵੇਂ ਤਨਖਾਹ ਲਾਣਾ ਲਫ਼ਜ਼ ਕਹਿੰਦੇ ਆ, ਲੇਕਿਨ ਖਾਲਸੇ ਨੇ ਕਿਹਾ ਜੀ ਹੁਣ ਦੇਗ ਜਿਹੜੀ ਆ ਉਹ ਕਰਵਾਓ। ਔਰ ਸੋ ਇਹ ਮੈਂ ਸਮਝਦਾ ਵੀ ਗੁਰੂ ਸਾਹਿਬ ਨੇ ਸਾਡੇ ਲਈ ਇਹ ਆਈਡੀਅਲ ਰੱਖੇ ਹੋਏ ਨੇ ਕਿ ਕਿਸੇ ਪ੍ਰਤੀ ਦੁਰਵਿਹਾਰ ਜਾਂ ਜਿਹੜਾ ਲਫ਼ਜ਼ਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ, ਪਰ ਸਿਧਾਂਤਕ ਤੌਰ ਤੇ ਜਦੋਂ ਵੀ ਕੋਈ ਥੜਕਦਾ ਹੈ, ਨੋ ਮੈਟਰ ਕਿੰਨਾ ਵੱਡਾ ਹੈ, ਉਹ ਸਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਗੱਲ ਕਹੀਏ। ਹੁਣ ਜੇ ਇੱਕ ਪਾਸੇ ਇਹਦੇ ਬਾਵਜੂਦ ਕਿ ਪਾਕਿਸਤਾਨ ਇੱਕ ਪ੍ਰੋਪਰ ਇੱਕ ਸਿਸਟਮ 'ਚੋਂ ਨਿਕਲ ਕੇ ਮੁਲਕ ਬਣਿਆ, 80 ਸਾਲ ਤੋਂ ਵਜੂਦ 'ਚ ਹੈ, ਨਿਊਕਲੀਅਰ ਪਾਵਰ ਹੈ, ਲੇਕਿਨ ਤੁਸੀਂ ਹਿੰਦੂ ਤਵੀਆਂ ਦੀ, ਬ੍ਰਾਹਮਣਵਾਦੀਆਂ ਦੀ ਸੋਚ ਦੇਖੋ। ਇਹਨਾਂ ਨੇ ਭਾਵੇਂ ਫੌਜ ਭੇਜ ਕੇ ਮੁਕਤੀ ਵਾਹਿਨੀ ਦਾ ਡਰਾਮਾ ਰਚ ਕੇ 2 ਟੁਕੜੇ ਵੀ ਕਰ ਦਿੱਤੇ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਨੂੰ ਮਾਫ ਨਹੀਂ ਕੀਤਾ ਹੈ। ਔਰ ਇਸੇ ਤਰ੍ਹਾਂ ਸਿੱਖ ਜੋ ਮਰਜ਼ੀ ਜਿੰਨਾ ਕੁ ਸਿੱਖਾਂ ਨੇ ਇਸ ਮੁਲਕ ਲਈ ਕੀਤਾ ਹੈ ਜਾਂ ਇਹ ਸਾਰੇ ਉਸ ਖਿੱਤੇ ਦੇ ਲਈ ਕੀਤਾ ਹੈ, ਤੁਸੀਂ ਹੁਣ ਉਹ ਕਹਾਣੀਆਂ ਭਾਵੇਂ ਗਿਣਾਈ ਜਾਓ ਜੀ, ਅਸੀਂ ਆਜ਼ਾਦੀ 'ਚ 80% ਦੀ ਕੁਰਬਾਨੀਆਂ ਕੀਤੀਆਂ, ਇੰਨੇ ਕਾਲੇ ਪਾਣੀ ਭੇਜੇ, ਇੰਨੇ ਫਾਂਸੀ ਤੇ ਚੜ੍ਹੇ, ਪਰ ਇੱਕ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਨਾ ਇਹਨਾਂ ਹਿੰਦੂਆਂ ਨੇ ਬੁੱਧ ਨੂੰ ਮਾਫ ਕੀਤਾ ਸੀ, ਔਰ 1000 ਸਾਲ ਬੁੱਧਿਜ਼ਮ ਦਾ ਉਸ ਖਿੱਤੇ ਦੇ ਵਿੱਚ ਰੂਲ ਰਿਹਾ, ਜਿਹੜਾ ਉਹਨਾਂ ਦਾ ਸੋ ਕਾਲਡ ਸਵਰਨ ਯੁੱਗ ਹੈ, ਗੋਲਡਨ ਏਜ ਹੈ, ਉਹੀ ਪੀਰੀਅਡ ਹੈ। ਉਹ ਕਨਿਸ਼ਕਾ ਹੋਏ, ਅਸ਼ੋਕਾ ਹੋਏ, ਹਰਸ਼ਵਰਧਨ ਹੋਏ, ਬੁੱਧਿਸ਼। ਲੇਕਿਨ 1000 ਸਾਲ ਬਾਅਦ ਜਦੋਂ ਇਹਨਾਂ ਦਾ ਨੂੰ ਮੌਕਾ ਮਿਲਿਆ, ਇਹਨਾਂ ਨੇ ਉੱਥੋਂ ਬੁੱਧ ਨੂੰ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਹੀ ਜਿਹੜਾ ਹੈ ਉਹ ਐਲੀਮੀਨੇਟ ਕਰ ਦਿੱਤਾ। ਔਰ ਇਸੇ ਨੂੰ ਹੀ ਅਲਾਮਾ ਇਕਬਾਲ ਨੇ ਜਦੋਂ ਇਸ ਨਬਜ਼ ਨੂੰ ਫੜਿਆ ਕਿ ਭਾਈ ਇਹ ਹੈ ਕੀ ਹੈ, ਤੇ ਉਹਨਾਂ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਅੱਜ ਵੀ ਬ੍ਰਾਹਮਣ ਹੰਕਾਰ ਦੀ ਸ਼ਰਾਬ ਦੇ ਵਿੱਚ ਮਸਤ ਇੱਥੇ ਦੰਦਨ ਆਂਦਾ ਫਿਰਦਾ ਹੈ, ਤੇ ਗੌਤਮ ਦੀ ਗੱਲ, ਬੁੱਧ ਦੀ ਗੱਲ ਮਹਿਫਲੇ ਅਗਿਆਰ ਡਾਇਸਪੋਰਾ ਬਾਹਰ। ਸਾਡੇ ਮਿੱਤਰ ਮਲਕ ਸਾਹਿਬ ਉਹਨਾਂ ਨੇ ਮੈਨੂੰ ਪਿਛਲੇ ਦਿਨਾਂ 'ਚ ਅਸੀਂ ਗੁਫ਼ਤਗੂ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਬਿਲਕੁਲ ਜਿਹੜੀ ਗੱਲ ਤੁਸੀਂ ਮਹਿਫਲੇ ਅਗਿਆਰ ਦੇ ਕੰਟੈਕਟ 'ਚ ਕਰਦੇ ਹੋ, ਇਹੀ ਯਾਦ ਦਹਾਨੀ ਕਰਵਾਓ ਕਿ ਵੀ ਸਾਡੇ ਨਾਲ ਵੀ ਆਲਮੋਸਟ ਇਹੀ ਕੁਝ ਹੋ ਚੁੱਕਾ ਹੈ। ਔਰ ਵੱਡੀ ਗਿਣਤੀ 'ਚ 5 ਮਿਲੀਅਨ ਸਿੱਖ ਡਾਇਸਪੋਰਾ 'ਚ ਹੈ, ਮਹਿਫਲੇ ਅਗਿਆਰ 'ਚ ਹੈ। ਔਰ ਜਿਵੇਂ ਬੁੱਧ ਦੇ ਥਾਟ ਨੂੰ ਮਹਿਫਲੇ ਅਗਿਆਰ ਨੇ ਜ਼ਿੰਦਾ ਰੱਖਿਆ, ਔਰ ਉਸ ਨੇ ਜਿਹੜਾ ਉਹਦੀ ਹੋਂਦ ਨੂੰ ਬਚਾਇਆ। ਜੇ ਖਾਲਸ ਸਿੱਖੀ ਜਿਹਦੇ ਵਿੱਚ ਫਰੀडम ਦਾ ਕਨਸੈਪਟ ਉਵੇਂ ਹੀ ਹੈ, ਜਿਵੇਂ ਸਾਡੇ ਇੱਕ ਮਿੱਤਰ ਨੇ ਵਕੀਲ ਜਗਦੀਪ ਸੇਖੋਂ, ਉਹ ਕਹਿੰਦਾ ਹੁੰਦਾ ਨੇ ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਤਾਂ ਫਿਰ ਅਸੀਂ ਕਲਰਫੁਲ ਹਿੰਦੂ ਹੀ ਲੱਗਦੇ ਹਾਂ। ਫਿਰ ਬਾਕੀ ਤਾਂ ਬਹੁਤ ਸਾਰੀਆਂ ਚੀਜ਼ਾਂ ਰਲਦੀਆਂ ਮਿਲਦੀਆਂ ਹੁੰਦੀਆਂ, ਸਾਰਿਆਂ ਦੇ ਪੂਜਾ ਦੇ ਇਬਾਦਤ ਦੇ ਢੰਗ ਤਰੀਕੇ ਜਿਹੜੇ ਨੇ ਉਹ ਇੱਕੋ ਜਿਹੇ ਹੀ ਹੁੰਦੇ ਨੇ। ਹੁਣ ਜੇ ਤੁਸੀਂ ਕਹੋ ਕਿ ਜੀ ਇੰਨੀ ਤੁਸੀਂ ਇੱਕ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰਵਾ ਕੇ ਹੁਣ ਤੁਸੀਂ ਮਿਲਵਰਤਨ ਰਾਹੀਂ ਇਹਨਾਂ ਨੂੰ ਖੁਸ਼ ਕਰ ਲਓਗੇ, ਇਹ ਉਹ ਨੇ ਜਿਹੜੇ ਅਕਿਰਤ ਕਣ ਨੇ। ਬਗਲ ਮੇ ਰਾਮ ਰਾਮ
ਨਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਜਿਨ੍ਹਾਂ ਦਾ ਇੱਕ ਬੇਸਿਕ ਨੋਰਮ ਹੈ ਇਹ ਸਾਰੇ ਦੇ ਥੱਲੇ, ਔਰ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਹੋਇਆ। ਹੁਣ ਆਰੀਆ ਸਮਾਜ ਵਾਲੇ ਤਾਂ ਮੱਥੇ ਤੇ ਟਿੱਕਾ ਨਹੀਂ ਲਾਉਂਦੇ ਤੇ ਕਖਾਈ ਧੋਤੀ ਨਹੀਂ ਬੰਨ੍ਹਦੇ। ਹੁਣ ਜੇ ਗੁਰੂ ਨਾਨਕ ਪਾਤਸ਼ਾਹ ਨੇ ਆਇਡੈਂਟੀਫਾਈ ਕੀਤਾ ਸੀ ਕਿ ਇਹਨਾਂ ਦੀ ਜੇ ਤੁਸੀਂ ਦੇਖਣਾ ਵੀ ਜਗਤ ਕਸਾਈ ਕੌਣ ਹੈ, ਤੇ ਫਿਰ ਤੁਹਾਡੇ ਸਾਹਮਣੇ ਹੈ ਕਿ ਭਾਈ ਇਸ ਦੇ ਜਿਹੜਾ ਤੇੜ ਉਹ ਕਖਾਈ ਧੋਤੀ ਹੈ, ਮੱਥੇ ਤੇ ਤਿਲਕ ਲੱਗਾ ਹੋਇਆ, ਤੇ ਇਸ ਦੇ ਹੱਥ ਦੇ ਵਿੱਚ ਛੁਰੀ ਹੈ, ਜਗਤ ਕਸਾਈ ਹੈ। ਇਹ ਜਿਹੜਾ ਰੋਜ਼ਾਨਾ ਆਸਾ ਦੀ ਵਾਰ ਦੇ ਵਿੱਚ ਪੜ੍ਹਨ ਦਾ ਹੁਕਮ ਹੈ ਕਿ ਭਾਈ ਇਹ ਜਿਹੜਾ ਇਹਨਾਂ ਤੋਂ ਤੁਸੀਂ ਬਚਣਾ। ਔਰ ਇਹੀ 10ਵੇਂ ਪਾਤਸ਼ਾਹ ਨੇ, ਉਹਨਾਂ ਨੇ ਕੋਈ ਆਰੀਆ ਸਮਾਜੀ ਤਾਂ ਨਹੀਂ ਸੀ ਕਿਹਾ, ਬਿਪਰ। ਹੁਣ ਬਿਪਰ ਕੀ ਹੈ? ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਉਹੀ ਹੈ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਸੋ ਅਸੀਂ ਜਿਹੜੇ ਵੀ ਵੀਰ ਭੈਣਾਂ ਆਈਡੀਓਲੋਜੀਕਲੀ ਕਿਸੇ ਗੱਲ ਨੂੰ ਸਮਝਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਭਾਈ ਇਹ ਜਿਹੜੀ ਲਾਈਨ ਲੈਣ ਵਾਲੀ ਗੱਲ ਹੈ ਕਿ ਜੀ ਅਸੀਂ ਮਿਲਵਰਤਨ ਨਾਲ, ਔਰ ਹੁਣ ਅਸੀਂ ਨਾ ਹਥਿਆਰਬੰਦ ਸੰਘਰਸ਼ ਦੇ ਕਾਬਲ ਹੈ, ਨਾ ਅਸੀਂ ਸ਼ਾਂਤਮਈ ਦੇ ਕਾਬਲ ਹੈ, ਅਸੀਂ ਇਹਨਾਂ ਦੇ ਤਰਲਾ ਕਰਕੇ ਪੰਡਤ ਜੀ ਹਮ ਵੀ ਆਪ ਸੇ ਹੀ हैं, हम भी सनातनी हैं, ਐਵੇਂ ਨਹੀਂ ਉਹ ਕਹਿੰਦਾ ਕਿ ਬਈ ਪਹਿਲੇ ਇਨਸੇ ਤਨਾਤਨੀ ਥੀ, ਅਬ ਸਭ ਸਾਫ਼ ਹੋ ਗਿਆ, ਹੁਣ ਬਿਲਕੁਲ ਇਹ ਸਨਾਤਨੀ ਬਣ ਗਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।